ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕੁਦਰਤੀ ਆਫਤ ਆਈ ਹੋਈ ਹੈਗੀ ਆ ਅੱਗਾਂ ਨੂੰ ਲੈ ਕੇ। ਉਹਦੇ ਸੰਬੰਧ ਦੇ ਵਿੱਚ ਕੀ ਕੁਝ ਅਪਡੇਟ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਫੇਰ ਸਾਰੀਆਂ ਆਰਗੇਨਾਈਜੇਸ਼ਨ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਉੱਥੇ ਸਪੋਰਟ ਕਰ ਰਹੀਆਂ, ਜਿਹੜੇ ਲੋਕ ਅਫੈਕਟਡ ਹੋਏ ਹੈਗੇ ਆ। ਬਹੁਤ ਸਾਰਾ ਜਿਹੜਾ ਮੀਡੀਆ ਆ ਜਾਂ ਲੋਕ ਇਹ ਸੋਚ ਰਿਹਾ ਵੀ ਨਹੀਂ, ਉੱਥੇ ਬੜੇ ਬੜੇ ਅਮੀਰ ਲੋਕ ਰਹਿੰਦੇ ਸੀ ਜਿਨ੍ਹਾਂ ਦੇ 80 ਮਿਲੀਅਨ 27 50 ਮਿਲੀਅਨ ਦੇ ਘਰ ਸੀ, ਪਰ ਉੱਥੇ ਮਿਡਲ ਕਲਾਸ ਗਰੀਬ ਲੋਕ ਵੀ ਰਹਿੰਦੇ ਸੀ ਈਟਨ ਫਾਇਰ ਵਾਲੀ ਸਾਈਡ ਦੇ ਉੱਤੇ। ਇਹ ਵੀ ਖਬਰਾਂ ਆ ਰਹੀਆਂ ਵੀ ਫਾਇਰ ਫਾਈਟਰ ਜਿਹੜੇ ਆ ਉਸ ਸਾਈਡ ਦੇ ਉੱਤੇ ਅੱਗ ਬੁਝਾਉਣ 'ਚ ਘੱਟ ਹੈਲਪ ਕਰ ਰਹੇ ਆ, ਪਰ ਬਾਅਦ ਦੇ ਵਿੱਚ ਉੱਥੇ ਦਾ ਜਿਹੜਾ ਫਾਇਰ ਚੀਫ ਆ ਉਸਨੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਵੀ ਨਹੀਂ, ਇੱਦਾਂ ਦੀ ਗੱਲਬਾਤ ਨਹੀਂ। ਗੁਰੂ ਘਰਾਂ ਹੋਰ ਸਿੱਖ ਆਰਗੇਨਾਈਜੇਸ਼ਨ ਤੋਂ ਬਿਨਾਂ ਆਪਣੇ ਜਿਹੜੇ ਅਸੈਂਬਲੀ ਵੂਮਨ ਆ, ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਉਹ ਵੀ ਉੱਥੇ ਡਿਪਲੋਏ ਹੋਏ ਆ ਐਜ਼ ਇ ਚੀਫ ਮੈਡੀਕਲ ਆਫਿਸਰ ਸੈਂਟਰ ਵੈਲੀ ਕੈਲੀਫੋਰਨੀਆ ਮੈਡੀਕਲ ਅਸਿਸਟੈਂਸ ਟੀਮ ਵੱਲੋਂ। ਉਹ ਕਹਿੰਦੇ ਵੀ ਮੈਂ ਡੇਲੀ ਜੋ ਵਲੰਟੀਅਰ ਕਰਦੀ ਹੈਗੀ ਆ US ਨੇਵੀ ਤੇ ਮਿਲਟਰੀ ਦੇ ਨਾਲ ਰਲ ਕੇ, ਜੋ ਉੱਥੇ ਫਾਇਰ ਫਾਈਟਰਸ ਆ, ਜੇ ਕਿਸੇ ਦੇ ਸੱਟ ਚੋਟ ਕੁਛ ਵੀ ਆਉਂਦਾ ਆ ਤੇ ਉਹਨਾਂ ਦੀ ਮੈਡੀਕਲ ਹੈਲਪ ਦੇ ਲਈ ਜਸਮੀਤ ਕੌਰ ਬੈਂਸ ਹੋਣੀ ਵੀ ਪਹੁੰਚੇ ਹੋਏ ਹੈਗੇ ਆ। ਬਾਕੀ ਜੋ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ, ਅੱਜ ਸਵੇਰ ਤੋਂ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਆ। ਹਜੇ ਵੀ 88,000 ਦੇ ਕਰੀਬ ਲੋਕ ਅੰਡਰ ਅਵੈਕੂਏਸ਼ਨ ਆਰਡਰ ਹੈਗੇ ਆ। ਇਹ ਉੱਥੇ ਦਾ ਇੱਕ ਲੋਕਲ ਚੈਨਲ ਹੈਗਾ ਆ, ਚੈਨਲ 4, ਉਹ ਰਿਪੋਰਟ ਕਰ ਰਿਹਾ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। 3 ਵਜੇ ਤੜਕੇ ਤੋਂ ਲੈ ਕੇ ਅੱਜ 3 ਵਜੇ ਸ਼ਾਮ ਤੱਕ ਹਵਾਵਾਂ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਰਹਿਣਗੀਆਂ। ਪੈਲੀਸੇਡਸ ਫਾਇਰ ਤੇ ਈਟਨ ਫਾਇਰ, ਇਸ ਤੋਂ ਬਿਨਾਂ ਹੋਰ ਛੋਟੀਆਂ ਕਈ ਜਿਹੜੀਆਂ ਫਾਇਰਸ ਹੈਗੀਆਂ, ਟੋਟਲ 38,600 ਏਕੜ ਇਹਨਾਂ ਸਾਰਿਆਂ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਹੈਗਾ। 26 ਦੇ ਕਰੀਬ ਲੋਕ ਮੌਤ ਦੀ ਘਾਟ ਜਿਹੜੇ ਚੜ ਗਏ ਹੈਗੇ ਆ। ਹਜੇ ਕਈ ਲੋਕ ਮਿਸਿੰਗ ਵੀ ਹੈਗੇ ਆ, ਜਿਨ੍ਹਾਂ ਦੀ ਜੋ ਟੈਲੀ ਕਰ ਰਹੇ ਹੈਗੇ ਆ ਡੋਰ ਟੂ ਡੋਰ, ਬਚੇ ਨਹੀਂ, ਕਈਆਂ ਦੇ ਤਾਂ ਕੁਝ ਮਿਲੇ ਨਹੀਂ ਰਿਹਾ। ਕਈ ਲੋਕ ਆਪਣੀ ਅੱਗ ਬੁਝਾਉਣ ਲਈ, ਉੱਦਾਂ ਦੀਆਂ ਵੀ ਖਬਰਾਂ ਆਈਆਂ ਸੀ, ਅੱਗ ਬੁਝਾਉਂਦੇ ਉਹਨਾਂ ਦੀ ਮੌਤ ਹੋ ਗਈ। ਕਈ ਆਪਣੇ ਘਰ ਬਚਾਉਣ ਦੇ ਵਿੱਚ ਵੀ ਕਾਮਯਾਬ ਹੋ ਗਏ। ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਅੱਗ ਤੋਂ ਬਿਨਾਂ, ਉਹ ਸਾਹ ਲੈਣ ਦੀ ਪ੍ਰੋਬਲਮ ਆ। ਪੂਰੀ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜਾ 에ਅਰ ਕੁਆਲਿਟੀ ਆ ਉਹ ਬੜੀ ਮਾੜੀ ਹੈਗੀ ਆ, ਤੇ ਹੈਲਥ ਆਫੀਸ਼ੀਅਲਸ ਨੇ ਵੱਖ-ਵੱਖ ਜਗ੍ਹਾ ਦੇ ਉੱਤੇ N95 ਜਿਹੜੇ ਮਾਸਕ ਆ ਉਹ ਲੋਕਾਂ ਨੂੰ ਫ੍ਰੀ ਅਵੇਲੇਬਲ ਕੀਤੇ ਹੈਗੇ ਆ। ਸੋ ਪਾਰਟਿਕੂਲਰਲੀ ਡੇਂਜਰਸ ਸਿਚੁਏਸ਼ਨ LA ਫਾਇਰਸ ਦੇ ਲਈ ਜਿਹੜੀ ਐਕਸਟ੍ਰੀਮ ਵਾਰਨਿੰਗਸ ਜਿਹੜੀਆਂ ਕਹਿੰਦੇ ਵੀ ਅੱਜ ਦੁਬਾਰਾ ਰਿਟਰਨ ਹੋਈਆਂ ਆ। ਨੈਸ਼ਨਲ ਵੈਦਰ ਸਰਵਿਸ ਨੇ ਇੱਕ ਵਾਰੀ ਫਿਰ ਡੇਂਜਰਸ ਸਿਚੁਏਸ਼ਨ ਦੀ ਜਿਹੜੀ ਵਾਰਨਿੰਗ ਆ ਉਹ ਜਾਰੀ ਕਰ ਦਿੱਤੀ ਆ। ਸਾਹ ਦੇ ਵਿੱਚ ਕਣ ਇੰਨੇ ਕੁ ਜ਼ਿਆਦਾ ਆ, ਫਾਈਨ ਪਾਰਟੀਕਲਸ ਐਸ਼ ਵੀ ਲੋਕਾਂ ਨੂੰ, ਜਿਨ੍ਹਾਂ ਨੂੰ ਖਾਸ ਕਰਕੇ ਸਾਹ ਦੀ ਪਹਿਲਾਂ ਹੀ ਪ੍ਰੋਬਲਮ ਆ, ਉਹ ਬਹੁਤ ਦਿੱਕਤ ਜਿਹੜੀ ਆ ਉਹ ਆਈ ਹੈਗੀ ਆ। ਪੈਲੀਸੇਡ ਫਾਇਰ ਇਸ ਟਾਈਮ ਕੰਟੇਨਮੈਂਟ 19% ਦੇ ਉੱਤੇ ਜਿਹੜੀ ਉਹ ਪਹੁੰਚੀ ਹੈਗੀ ਆ। ਪੈਲੀਸੇਡ ਫਾਇਰ ਦੇ ਕਰਕੇ ਤਕਰੀਬਨ 1280 ਜਿਹੜੇ ਸਟਰਕਚਰ ਆ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਆ ਤੇ 200 ਤੋਂ ਵੱਧ ਜਿਹੜੇ ਆ ਉਹ ਨੁਕਸਾਨੇ ਗਏ ਨੇ। ਇੱਥੇ ਵੀ ਜਿਹੜੀ 9 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਹਰਜੋਤ ਸਿੰਘ ਜੀ ਸਾਹਮਣੇ ਜਿਹੜੀਆਂ ਉਸ ਦੇ ਬਾਰੇ ਪਤਾ ਲੱਗਾ ਹੈਗਾ। ਇਹ ਜਿਹੜਾ ਪੈਲੀਸੇਡ ਵਾਲਾ ਇਲਾਕਾ ਆ ਜਿਹੜਾ ਤੱਟ ਦੇ ਨਜ਼ਦੀਕ ਆ, ਜਿਹੜਾ ਵੈਸਟ ਕੋਸਟ ਦੇ ਬਿਲਕੁਲ ਨਾਲ ਸਮੁੰਦਰ ਦੇ ਨਾਲ ਜਿਹੜਾ ਉਹ ਪੈਂਦਾ ਆ। ਜਿਹੜੀ ਈਟਨ ਫਾਇਰ ਆ, ਜਿੱਦਾਂ ਤੁਸੀਂ ਦੱਸਿਆ ਵੀ ਇਹ ਐਲਟਾਡੀਨਾ ਪੈਸਾਡੀਨਾ ਵਾਲਾ ਇਲਾਕਾ ਆ, ਇੱਥੇ ਜਿਹੜੇ ਆਮ ਰੈਗੂਲਰ ਆਪਣੇ ਵਾਂਗੂ ਜਿਹੜੇ ਮਿਡਲ ਕਲਾਸ ਲੋਕ ਆ ਉਹ ਉੱਥੇ ਜਿਹੜੇ ਜ਼ਿਆਦਾ ਰਹਿੰਦੇ ਸੀ, ਉਹਨਾਂ ਦੀ ਸਿਚੁਏਸ਼ਨ ਕਾਫੀ ਜ਼ਿਆਦਾ ਬੈਡ ਜਿਹੜੀ ਉਹ ਬਣੀ ਪਈ ਆ। ਫਾਇਰ ਕਹਿੰਦੇ ਵੀ 45% ਕੰਟੇਨ ਜਿਹੜੀ ਈਟਨ ਫਾਇਰ ਜਿਹੜੀ ਉਹ ਹੋਈ ਆ। ਕੱਲ ਦੇ ਨਾਲੋਂ ਇਹ 10% ਇਸ ਦੇ ਵਿੱਚ ਇਜ਼ਾਫਾ ਹੋਇਆ ਆ। 16 ਜਾਣੇ ਇੱਥੇ ਸਭ ਤੋਂ ਵੱਧ ਜਿਹੜੀ ਇਸ ਅੱਗ ਦੇ ਕਰਕੇ ਮੌਤਾਂ ਹੋਈਆਂ ਆ ਤੇ 4700 ਦੇ ਤਕਰੀਬਨ ਜਿਹੜੇ ਸਟਰਕਚਰ ਆ ਉਹ ਇਸ ਦੇ ਵਿੱਚ ਡੈਮੇਜ ਜਿਹੜੇ ਉਹ ਹੋ ਚੁੱਕੇ ਹੈਗੇ ਆ। ਸੋ ਨਾਟ ਆਊਟ ਆਫ ਦਾ ਵੁੱਡਸ ਯੈਟ। ਐਕਸਟ੍ਰੀਮ ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਆ LA ਏਰੀਏ ਦੇ ਵਿੱਚ ਆਲਰੇਡੀ ਜਿਹੜੀਆਂ ਉਹ ਲਾਈਆਂ ਗਈਆਂ ਹੈਗੀਆਂ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਇਸ ਅੱਗ ਤੋਂ ਪ੍ਰਭਾਵਿਤ ਅਮਰੀਕਾ ਦੇ ਵਿੱਚ, ਇਸ LA ਦੇ ਵਿੱਚ ਵਰਲਡ ਕੱਪ ਵੀ ਹੋਣਾ, ਸੁਪਰ ਬਾਲ ਵੀ ਹੋਣਾ, ਸਮਰ ਓਲੰਪਿਕਸ ਵੀ ਜਿਹੜੀਆਂ ਉਹ ਆ ਰਹੀਆਂ ਆ। ਇਹ ਹੁਣ ਰੈਜ਼ੀਲੀਐਂਸੀ ਜਿਹੜੀ ਇਸ ਦੀ ਦੇਖਣ ਵਾਲੀ ਰਹੂਗੀ ਵੀ LA ਕਿਸ ਤਰੀਕੇ ਦੇ ਨਾਲ ਦੁਬਾਰਾ ਰੀਬਿਲਡ ਜਿਹੜਾ ਉਹ ਹੋਊਗਾ। ਉਧਰ ਜਨਵਰੀ ਦੇ ਵਿੱਚ ਕਹਿੰਦੇ ਵੀ ਮੌਸਮ ਖੁਸ਼ਕ ਰਹਿਣ ਦੀ
ਸੰਭਾਵਨਾ ਦੱਸੀ ਗਈ ਆ। ਮੀਂਹ ਮੂੰਹ ਜਿਹੜੇ ਇਸ ਵਾਰ ਘੱਟ ਨੇ ਤੇ ਉਹਦੇ ਕਰਕੇ ਇਹ ਸਿਚੁਏਸ਼ਨ ਹੋਰ ਪ੍ਰੋਬਲਮ ਵਾਲੀ ਹੋ ਸਕਦੀ ਆ। ਸਿਆਰਾ ਦਾ ਸਨੋ ਪੈਕ ਐਵਰੇਜ ਦੇ ਨਾਲੋਂ ਇਸ ਮੌਕੇ ਕਹਿੰਦੇ ਵੀ ਜਿਹੜਾ ਸੀਜ਼ਨ ਦੇ ਵਿੱਚ ਹੋਣਾ ਚਾਹੀਦਾ ਆ 87% ਦੇ ਆ। ਜੇ ਸਨੋ ਪੈਕ ਘੱਟ ਆ, ਵਾਟਰ ਸਪਲਾਈ ਦੇ ਉੱਤੇ ਜਿਹੜਾ ਉਹਦਾ ਅਸਰ ਪੈਣਾ ਹੈ। ਸੋ ਡਰਾਟ ਵਰਗੀਆਂ ਕੰਡੀਸ਼ਨਸ ਬਣਨਗੀਆਂ। LA ਦੀ ਪੁਲਿਸ ਨੇ 2 ਹੋਰ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ। ਉਹਨਾਂ ਨੇ ਕਹਿੰਦੇ ਵੀ ਜਾਣਬੁੱਝ ਕੇ ਅੱਗ ਲਾਉਣ ਦੀ ਕਿਸੇ ਹੋਰ ਥਾਂ ਦੇ ਉੱਤੇ ਕੋਸ਼ਿਸ਼ ਵੀ ਜਿਹੜੀ ਉਹ ਕੀਤੀ ਸੀਗੀ। ਹੁਣ ਹਰਜੋਤ ਸਿੰਘ ਜੀ ਯਾਦ ਹੋਣਾ ਇੱਕ ਜਿਹੜਾ ਸੈਂਟਾ ਕਰੂਜ਼ ਦਾ ਪ੍ਰੋਫੈਸਰ ਹੀ ਇੱਕ ਵਾਰੀ ਅੱਗ ਲਾਏ ਦੇ ਮਾਮਲੇ 'ਚ ਫੜਿਆ ਗਿਆ ਸੀਗਾ। এনवायरमेंटल ਸਾਇੰਸਿਸ ਦਾ এনवायरमेंटल ਸਾਇੰਟਿਸਟ ਜਿਹੜਾ ਉਹ ਸੀਗਾ। ਸੋ ਇਹੋ ਜਿਹੀਆਂ ਟਾਈਮ ਦੇ ਉੱਤੇ ਜਦੋਂ ਅੱਗਾਂ ਲੱਗੀਆਂ ਹੁੰਦੀਆਂ, ਇਦਾਂ ਦੇ ਜਿਹੜੇ ਕਿਰਦਾਰ ਵਾਲੇ ਲੋਕ ਨੇ ਉਹ ਫਿਰ ਇਦਾਂ ਦੇ ਪੁੱਠੇ ਕੰਮ ਕਰਨੋਂ ਜਿਹੜਾ ਉਹ ਹਟਦੇ ਨਹੀਂ ਆ। ਸੋ ਲੋਕਾਂ ਨੂੰ ਅਲਰਟ ਵਿਜੀਲੈਂਟ ਰਹਿਣ ਦੇ ਲਈ ਆਖਿਆ ਜਿਹੜਾ ਉਹ ਜਾ ਰਿਹਾ। ਕਈ ਲੋਕਾਂ ਨੇ ਤਾਂ ਆਲਰੇਡੀ ਇਦਾਂ ਦੇ ਲੋਕਾਂ ਨੂੰ ਫੜਿਆ ਆ, ਰੋਕਿਆ ਆ। ਕਈ ਬਲੋ ਟਾਰਚ ਲੈ ਕੇ ਤੁਰੇ ਫਿਰਦੇ ਸੀ ਵੀ ਆਲਰੇਡੀ ਜਿਹੜੇ ਨੇਬਰਹੁੱਡ ਬਚੇ ਆ ਉਹਨਾਂ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਸੀਗੇ। ਸੋ ਕੱਲ ਵੀ ਜਿੱਦਾਂ ਤੁਸੀਂ ਦੱਸਿਆ ਵੀ ਇੰਸ਼ੋਰੈਂਸ ਪ੍ਰੀਮੀਅਮਸ ਜਿਨ੍ਹਾਂ ਦੇ ਅੱਗ ਨਹੀਂ ਵੀ ਲੱਗੀ ਉਹਨਾਂ ਦੇ ਵੀ ਪ੍ਰੀਮੀਅਮ ਜਿਹੜੇ ਆ ਆਉਂਦੇ ਸਮੇਂ ਦੇ ਵਿੱਚ ਹੁਣ ਹੋਰ ਵਧਣ ਜਾ ਰਹੇ ਨੇ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, 70,000 ਤੋਂ ਵੱਧ ਲੋਕ ਸਦਰਨ ਕੈਲੀਫੋਰਨੀਆ 'ਚ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਸਦਰਨ ਕੈਲੀਫੋਰਨੀਆ ਐਡੀਸਨ ਨੇ ਪਬਲਿਕ ਸੇਫਟੀ ਪਾਵਰ ਸ਼ਟ ਆਫ ਕੀਤਾ ਹੈਗਾ। ਇਲੈਕਟ੍ਰਿਸਿਟੀ ਯੂਟਿਲਿਟੀ ਲਾਸ ਐਂਜਲਸ ਏਰੀਏ ਦੇ ਵਿੱਚ ਇਸ ਟਾਈਮ 70,000 ਲੋਕ ਬਿਨਾਂ ਬਿਜਲੀ ਤੇ ਆ। ਤੁਹਾਨੂੰ ਪਤਾ ਆ ਵੀ ਠੰਡ ਵੀ ਬਹੁਤ ਆ, ਇੱਕ ਪਾਸੇ ਅੱਗਾਂ ਵੀ ਲੱਗੀਆਂ ਹੋਈਆਂ ਹੈਗੀਆਂ ਆ। 3,000 ਦੇ ਕਰੀਬ ਜਿਹੜੇ ਕਰੂ ਮੈਂਬਰਸ ਆ ਇਲੈਕਟ੍ਰਿਸਿਟੀ ਯੂਟਿਲਿਟੀ ਕੰਪਨੀ ਦੇ ਕੰਟਰੈਕਟਰਸ ਆ, ਉਹ ਇਸ ਟਾਈਮ ਮੇਕ ਸ਼ੋਰ ਕਰ ਰਹੇ ਆ ਵੀ ਤਾਂ ਕਿਤੇ ਇਲੈਕਟ੍ਰਿਕ ਵਾਇਰਸ ਕਰਕੇ ਜਿਹੜੀ ਅੱਗ ਆ ਉਹ ਨਾ